ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 21 ਜੁਲਾਈ ਦਿਨ ਸ਼ਨੀਚਰਵਾਰ ਤੇ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਅਤੇ ਇਸ ਦੇ ਨਾਲ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ ਨੰਬਰ 209-277-0019277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਉਹ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਬਾਰੇ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ ਆਪਣੇ ਆਰਡਰਸ ਦੇ ਉੱਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਬਣਾਉਣ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। WhatsApp ਨੇ ਕਹਿੰਦੇ ਆਖਿਰਕਾਰ ਭਾਰਤ ਵਿੱਚ ਆਪਣੀ ਸੇਵਾ ਨੂੰ ਬਦਲਣ ਦੇ ਲਈ ਜਿਹੜੀ ਉਹ ਟੈਸਟਿੰਗ ਸ਼ੁਰੂ ਕੀਤੀ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਫਾਰਵਰਡ ਵਾਲਾ ਜਿਹੜਾ ਆ ਇੱਕ ਚੈਨਲ ਆਇਆ ਸੀ, ਅਤੇ ਹੁਣ ਕਹਿੰਦੇ ਸ਼ਾਇਦ ਕੁਛ ਲਿਮਟਾਂ ਵੀ ਲਾ ਰਹੇ ਨੇ। ਜੀ ਦੇਖੋ, ਇੱਥੇ ਉਹ ਜਿਹੜਾ ਮੌਬ ਲਿੰਚਿੰਗ ਦਾ ਮਸਲਾ, ਉਹਦੇ ਕਰਕੇ ਕੇਂਦਰ ਨੇ ਕਾਫੀ ਹਦਾਇਤਾਂ ਕੀਤੀਆਂ ਸੀ ਇਹਨਾਂ ਨੂੰ। ਹਦਾਇਤਾਂ ਕੀ, ਸਿੱਧੇ ਤੌਰ ਤੇ ਹੀ ਕਹਿਤਾ ਸੀਗਾ ਕਿ ਜੇ ਤੁਸੀਂ ਸਾਡਾ ਬਾਜ਼ਾਰ ਵਰਤਣਾ ਤੇ ਫਿਰ ਤੁਹਾਨੂੰ ਸਾਡੀਆਂ ਇੱਥੋਂ ਦੀਆਂ ਜਿਹੜੀਆਂ ਪਰਿਸਥਿਤੀਆਂ ਉਹਨਾਂ ਪ੍ਰਤੀ ਸੰਜੀਦਾ ਹੋਣਾ ਪਊਗਾ ਜੀ। ਤਾਂ ਹੁਣ ਇਹਨਾਂ ਨੇ ਟੈਸਟਿੰਗ ਸ਼ੁਰੂ ਕੀਤੀ ਆ। ਦੇਖੋ, ਇੱਕ ਤੇ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਕਾਫੀ ਕੁਛ ਹੈ ਜਿਹੜਾ ਰੱਦੋ ਬਦਲ ਇਹਨਾਂ ਨੇ ਐਲਾਨ ਦਿੱਤਾ ਸੀਗਾ। ਹੁਣ ਉਹਦੇ ਵਿੱਚ ਇੱਕ ਚੀਜ਼ ਇਹਨਾਂ ਨੇ ਨਵੀਂ ਇਹ ਜੋੜੀ ਆ ਕਿ ਇੱਕ ਮੈਸੇਜ ਹੈ ਜਿਹੜਾ ਉਹ 5 ਤੋਂ ਜ਼ਿਆਦਾ ਵਾਰ ਫਾਰਵਰਡ ਨਹੀਂ ਹੋ ਸਕੇਗਾ। ਸੋ ਦੂਜੀ ਚੀਜ਼ ਇਹ ਹੈ ਕਿ ਜਿਹੜਾ ਕਵਿਕ ਫਾਰਵਰਡ ਦਾ ਬਟਨ ਹੈ ਉਹ ਵੀ ਇਸਤੇਮਾਲ ਨਹੀਂ ਹੋ ਪਊਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹਨਾਂ ਨੇ ਨਵੀਆਂ ਹੁਣ ਇੱਥੇ ਕਰਨੀਆਂ ਸ਼ੁਰੂ ਕੀਤੀਆਂ, ਯਾਨੀ ਟੈਸਟਿੰਗ ਸ਼ੁਰੂ ਕਰ ਦਿੱਤੀ ਆ। ਸੋ ਇਹਦੇ ਵਿੱਚ ਪੰਗਾ ਉਹੀ ਆ। ਦੇਖੋ, ਜਿੰਨੀ ਕੁ ਮੈਨੂੰ ਜਾਣਕਾਰੀ ਆ, ਮੰਨ ਲਓ ਇੱਕ ਗਰੁੱਪ ਹੈ, ਗਰੁੱਪ ਦੇ ਵਿੱਚ 256 ਬੰਦੇ ਸ਼ਾਇਦ ਐਡ ਹੋ ਸਕਦੇ ਆ ਇੱਕ ਗਰੁੱਪ ਦੇ ਵਿੱਚ। ਤਾਂ ਇੱਕ ਬੰਦਾ ਮੰਨ ਲਓ ਕਿ 5 ਵਾਰ ਤੋਂ ਵੱਧ ਉਹ ਮੈਸੇਜ ਜਿਹੜਾ ਉਹ ਅੱਗੇ ਫਾਰਵਰਡ ਨਹੀਂ ਕਰ ਸਕਦਾ। ਪਰ ਦੂਸਰਿਆਂ ਤੇ ਇਸ ਤਰ੍ਹਾਂ ਦੀ ਕੋਈ ਵੀ ਪਾਬੰਦੀ ਨਹੀਂ ਹੋ, ਜਿਹੜੇ ਦੂਸਰੇ ਗਰੁੱਪ ਮੈਂਬਰ ਹੋਣ। ਤਾਂ ਮਸਲਾ ਇੱਥੇ ਇਹੋ ਹੀ ਪੈਂਦਾ ਕਿ ਗਰੁੱਪਾਂ ਦੇ ਵਿੱਚ ਇਸ ਤਰ੍ਹਾਂ ਮੈਸੇਜ ਜਿਹੜੇ ਆ ਉਹ ਕ੍ਰੀਏਟ ਕੀਤੇ ਜਾਂਦੇ ਆ, ਫਿਰ ਉਹਨਾਂ ਰਿਊਮਰਸ ਨੂੰ ਅੱਗੇ ਫੈਲਾਇਆ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਕਤੀ ਤੌਰ ਤੇ ਚਲੋ ਹੋ ਸਕਦਾ ਮਾੜਾ ਮੋਟਾ ਅਸਰ ਪਾ ਲੈਣ, ਪਰ ਇਹ ਜਿਹੜੀਆਂ ਉਕਸਾਵੇ ਵਾਲੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਉਹਨਾਂ ਨੂੰ ਪੂਰਨ ਤੌਰ ਤੇ ਬੰਦ ਕਰ ਦੂਗਾ। ਹਾਲੇ ਇਸ ਮਾਮਲੇ ਤੇ ਵੀ ਸ਼ੱਕ ਸੰਸਾ ਜਿਹੜਾ ਬਰਕਰਾਰ ਆ। ਜਿਵੇਂ ਮੈਂ ਤੁਹਾਨੂੰ ਇੱਕ ਗਰੁੱਪ ਦੀ ਉਦਾਹਰਨ ਦਿੱਤੀ ਹੈ ਕਿ ਗਰੁੱਪ ਦੇ ਵਿੱਚ ਬਹੁਤ ਸਾਰੇ ਬੰਦੇ ਹੁੰਦੇ ਆ, ਪਰ ਉਹਦੇ ਵਿੱਚ ਸਿਰਫ ਇੱਕ ਬੰਦੇ ਤੇ ਹੀ ਪਾਬੰਦੀ ਹੋਊਗੀ ਕਿ ਤੁਸੀਂ 5 ਤੋਂ ਵੱਧ ਜਿਹੜੀ ਆ ਉਹ ਅੱਗੇ ਜਾ ਕੇ ਮੈਸੇਜ ਨਹੀਂ ਫੈਲਾ ਸਕਦੇ। ਪਰ ਜਿਹੜੇ ਦੂਸਰੇ ਹੋਣਗੇ ਉਹੀ ਮੈਸੇਜ ਜਿਹੜਾ ਉਹ ਦੂਸਰੇ ਕਰ ਸਕਣਗੇ। ਤਾਂ ਇੱਕ ਗਰੁੱਪ ਹੈ ਜਿਹੜਾ 250 ਦਾ ਹੈ ਜਾਂ 200 ਦਾ, 150 ਦਾ, ਤਾਂ ਉਹਦੇ ਵਿੱਚੋਂ ਦੇਖ ਲਓ ਕਿ ਕਿੰਨਿਆਂ ਨੂੰ ਅੱਗੇ ਸੈਂਡ ਹੋ ਗਿਆ। ਤਾਂ ਇਹ ਚੀਜ਼ ਜਿਹੜੀ ਹੈ ਉਹ ਹਾਲੇ ਵੀ ਕਈ ਸਵਾਲ ਖੜੇ ਕਰਦੀ ਹੈ ਕਿ ਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਹੋ ਜਾਣਗੀਆਂ। ਫਿਰ ਵੀ ਦੇਖੋ, ਜਿੱਦਾਂ ਦੀ ਇੱਥੇ ਹਾਲਤ ਬਣੀ ਪਈ ਆ, ਖਾਸ ਤੌਰ ਤੇ ਜਿੱਦਾਂ WhatsApp ਯੂਜ਼ਿੰਗ ਹੁੰਦੀ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਵੱਲੋਂ ਯੂਜ਼ਿੰਗ ਹੁੰਦੀ ਹੈ ਜੋ ਬਹੁਤ ਘੱਟ ਰਿਸਰਚ ਕਰਦੇ ਆ, ਬਹੁਤ ਘੱਟ ਇਹਨਾਂ ਚੀਜ਼ਾਂ ਤੇ ਖਿਆਲ ਕਰਦੇ ਕਿ ਉਹਨਾਂ ਦਾ ਭੇਜਿਆ ਮੈਸੇਜ ਕੋਈ ਅੱਗੇ ਜਾ ਕੇ ਵਿਪਤਾ ਖੜੀ ਕਰ ਸਕਦਾ। ਤਾਂ ਇਸ ਹਾਲਤ ਦੇ ਵਿੱਚ ਦੇਖੋ, ਸਾਰੀ ਸੁੱਟ ਜਿਹੜੀ ਆ ਉਹ ਕੇਂਦਰ ਸੁੱਟਦਾ ਪਿਆ WhatsApp ਤੇ। ਤੁਹਾਡੀਆਂ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਤੁਸੀਂ ਕਿਉਂ ਨਹੀਂ ਨਿਭਾਉਂਦੇ? ਮਤਲਬ ਉਦਾਹਰਨ ਦੇ ਤੌਰ ਤੇ ਦੇਖੋ, ਇਹਨਾਂ ਨੂੰ ਗਰੁੱਪ ਬਣਾ ਦੇਣੇ ਚਾਹੀਦੇ ਆ। ਇੱਕ ਥਾਣੇ ਦੀ ਜਿੰਨੀ ਵੀ ਰੇਂਜ ਆ ਉਹ ਘੱਟੋ ਘੱਟ ਇੱਕ ਗਰੁੱਪ ਉੱਥੇ ਕੰਮ ਕਰਦਾ ਹੋਵੇ, ਉਹਦੇ ਵਿੱਚ ਹੋਰ ਨਹੀਂ ਤੁਸੀਂ ਵਲੰਟੀਅਰ ਮੁੰਡੇ ਹੀ ਐਡ ਕਰ ਲਓ। ਤਾਂ ਉਹ ਜਿਹੜੇ ਆ ਉਹ ਸੰਬੰਧਿਤ ਇਲਾਕੇ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਚੀਜ਼ ਸਪਰੈਡ ਹੁੰਦੀ ਆ ਤਾਂ ਨਾਲ ਦੀ ਨਾਲ ਉਹਨੂੰ ਕਾਊਂਟਰ ਕਰਨ। ਫਿਰ ਦੂਜੀ ਚੀਜ਼ ਇਹ ਹੈ ਕਿ ਤੁਹਾਡਾ ਲੋਕਲ ਪ੍ਰਸ਼ਾਸਨ ਹੈ ਜਿਹੜਾ ਉਹਨੂੰ ਤੇ ਤੁਸੀਂ ਬਰੀ ਕਰੀ ਜਾਂਦੇ ਹੋ।
ਉਹ ਕੀ ਕਰਦਾ ਪਿਆ ਜਦੋਂ ਇਸ ਤਰ੍ਹਾਂ ਦੇ ਰਿਊਮਰਸ ਫੈਲਦੇ ਆ, ਤਾਂ ਉਸ ਸਥਿਤੀ ਦੇ ਵਿੱਚ ਉਹ ਕਾਊਂਟਰ ਕਰਨ ਲਈ ਕੀ ਕਰਦਾ ਪ੍ਰਸ਼ਾਸਨ, ਔਰ ਉਸ ਤੋਂ ਇਲਾਵਾ ਲੋਕਾਂ ਦੀ ਸਹਾਇਤਾ ਕਿਸ ਤਰ੍ਹਾਂ ਕਰਦਾ। ਇਹ ਵੀ ਤੇ ਵੇਖਣ ਵਾਲੀ ਚੀਜ਼ ਹੈ ਨਾ। ਸਾਰੀ ਗੱਲ ਜਿਹੜੀ ਉਹ WhatsApp ਤੇ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੁੰਦਾ ਇਹਨਾਂ ਨੇ ਰਸਤਾ ਲੱਭ ਲਿਆ। ਜੀ ਜੀ ਜੀ। ਮਿੰਟੂ ਜੀ, ਅਗਲੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ। ਕਹਿੰਦੇ ਖੱਡਿਆਂ ਨਾਲ ਹੁੰਦੀਆਂ ਮੌਤਾਂ ਦੇ ਉੱਤੇ ਸੁਪਰੀਮ ਕੋਰਟ ਹੁਣ ਸਖਤ ਹੋਇਆ ਆ। ਦੇਖੋ, ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲਾ ਗਿਆ ਵਾ ਰੋਡ ਸੇਫਟੀ ਨੂੰ ਲੈ ਕੇ। ਵੈਸੇ ਕੇਂਦਰ ਨੇ ਵੀ ਰੋਡ ਸੇਫਟੀ ਇੱਕ ਬਣਾਈ ਹੋਈ ਆ, ਜਿੱਦਾਂ ਸਸਤਾ ਕਹਿ ਲਓ, ਕਮੇਟੀ ਕਹਿ ਲਓ ਆਪਣੇ ਵੱਲੋਂ। ਤਾਂ ਉੱਥੇ ਹੁਣ ਜਿਹੜੀ ਸੁਣਵਾਈ ਹੁੰਦੀ ਪਈ ਆ ਰੋਡ ਸੇਫਟੀ ਨੂੰ ਲੈ ਕੇ, ਕਿਉਂਕਿ ਪਿਛਲੇ ਦਿਨੀ ਇੱਕ ਬਹੁਤ ਵੱਡੀ ਮੀਡੀਆ ਰਿਪੋਰਟ ਛਾਇਆ ਹੋਈ ਸੀਗੀ ਕਿ ਜਿੰਨੇ ਵਿਅਕਤੀ ਅੱਤਵਾਦੀ ਹਮਲਿਆਂ 'ਚ ਮਾਰੇ ਜਾਂਦੇ ਆ ਇੰਡੀਆ ਦੇ ਵਿੱਚ, ਉਹ ਤੋਂ ਕਈ ਗੁਣਾ ਜ਼ਿਆਦਾ, ਕਈ 100 ਗੁਣਾ ਜ਼ਿਆਦਾ ਇਸ ਤਰ੍ਹਾਂ ਦੀ ਗਿਣਤੀ ਸੀਗੀ। ਮੇਰੇ ਖਿਆਲ ਦੇ ਨਾਲ 36,000 ਦਾ ਅੰਕੜਾ ਸੀਗਾ ਕਿ ਜਿਹੜੇ ਅੱਤਵਾਦੀ ਹਮਲਿਆਂ 'ਚ ਮਾਰੇ ਗਏ ਉਹ 814 ਸੀਗੇ ਸ਼ਾਇਦ, ਤੇ ਜਿਹੜੇ ਖੱਡਿਆਂ ਕਰਕੇ ਮੌਤ ਦੀ ਗੋਦ ਦੇ ਵਿੱਚ ਜਾ ਸਮਾਏ ਉਹਨਾਂ ਦੀ ਗਿਣਤੀ 36,000 ਤੋਂ ਉੱਤੇ ਆ। ਸ਼ਾਇਦ ਉਸੇ ਰਿਪੋਰਟ ਨੂੰ ਕੋਟ ਕੀਤਾ ਗਿਆ। ਹਾਲਾਂਕਿ ਇਸ ਮੀਡੀਆ ਖਬਰ ਦੇ ਵਿੱਚ ਜਿਹੜੀ ਕਿ ਅੱਜ ਬਹੁਤ ਵੱਡੇ ਪੱਧਰ ਤੇ ਇੱਥੇ ਨਸ਼ਰ ਹੋਈ ਆ ਇੰਡੀਆ 'ਚ, ਤਾਂ ਉਹਦੇ ਵਿੱਚ ਕਿਤੇ ਵੀ ਇਸ ਚੀਜ਼ ਦਾ ਐਗਜ਼ੈਕਟਲੀ ਜ਼ਿਕਰ ਨਹੀਂ ਹੈਗਾ ਕਿ ਕਿੰਨਾ ਅੰਕੜਾ ਚੁੱਕਿਆ ਉਹਨਾਂ ਨੇ। ਪਰ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਗੱਲ ਕਹੀ ਆ ਕਿ ਜਿਹੜੀ ਮੀਡੀਆ ਰਿਪੋਰਟ ਆਈ ਆ ਉਹਦੇ ਵਿੱਚ ਇਹੋ ਹੀ ਬਿਊਰਾ ਦਿੱਤਾ ਗਿਆ, ਇਹੋ ਹਵਾਲਾ ਦਿੱਤਾ ਗਿਆ ਕਿ ਜਿੰਨੀਆਂ ਮੌਤਾਂ ਖੱਡਿਆਂ ਕਰਕੇ ਹੁੰਦੀਆਂ ਨੇ, ਉਨੀਆਂ ਮੌਤਾਂ ਤੇ ਅੱਤਵਾਦ ਕਰਕੇ ਵੀ ਨਹੀਂ ਹੁੰਦੀਆਂ। ਤਾਂ ਇਹਦੇ ਵਿੱਚ ਹੁਣ ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਹੈ ਇੰਡੀਆ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਜਦੋਂ ਮਾਨਸੂਨ ਆਉਂਦਾ ਉਦੋਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ। ਖੱਡਿਆਂ ਕਰਕੇ ਜਾਮ ਲੱਗ ਜਾਂਦੇ ਆ, ਜਾਂ ਖੱਡਿਆਂ ਕਰਕੇ ਟਰੱਕ ਬੱਸ ਜਿਹੜੇ ਆ ਪਲਟ ਜਾਂਦੇ ਆ, ਹੋਰ ਮੋਟਰ ਕਾਰਾਂ ਜਿਹੜੀਆਂ ਉਹ ਇਸ ਤਰ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ। ਹੁਣ ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਆ, ਖੱਡਿਆਂ ਨਾਲ ਜਿਹੜੀਆਂ ਮੌਤਾਂ ਹੁੰਦੀਆਂ, ਠੀਕ ਹੈ ਸੁਪਰੀਮ ਕੋਰਟ ਉਹਦਾ ਨੋਟਿਸ ਲੈ ਰਹੀ ਆ, ਪਰ ਇਹਦੇ ਵਿੱਚ ਇਹ ਆ ਕਿ ਜੋ ਲੋਕ ਸੜਕਾਂ ਬਣਾਉਂਦੇ ਆ ਇੱਥੇ ਇੰਡੀਆ ਦੇ ਵਿੱਚ ਉਹਨਾਂ ਦੀ ਲਾਇਬਿਲਿਟੀ ਤੈਅ ਹੀ ਨਹੀਂ ਹੈ, ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਹੈ। ਕੋਈ ਬਣਾ ਕੇ ਨਿਕਲ ਜਾਂਦਾ, ਬਾਅਦ ਦੇ ਵਿੱਚ ਉੱਥੇ ਕੀ ਵਾਪਰਦਾ ਕੀ ਨਹੀਂ ਵਾਪਰਦਾ ਕੋਈ ਵੀ ਬੰਦਾ ਇਹਦੇ ਲਈ ਜ਼ਿੰਮੇਵਾਰ ਨਹੀਂ, ਕੋਈ ਵੀ ਸੰਜੀਦਾ ਨਹੀਂ ਬਣਦਾ। ਤਾਂ ਇਹਦੇ ਵਿੱਚ ਹੁਣ ਦੇਖੋ ਜ਼ਰੂਰਤ ਇਸ ਗੱਲ ਦੀ ਹੈ ਕਿ ਕੋਈ ਕਾਨੂੰਨ ਲਿਆਂਦਾ ਜਾਵੇ ਠੋਸ ਰੂਪ ਦੇ ਵਿੱਚ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਸਾਡੇ ਇੱਥੇ ਜਦੋਂ ਸੜਕਾਂ ਬਣਦੀਆਂ ਤਾਂ ਜੋ ਡਰੇਨਸ ਦਾ ਸਿਸਟਮ ਹੁੰਦਾ, ਜੋ ਨਿਕਾਸੀ ਦਾ ਸਿਸਟਮ ਹੁੰਦਾ, ਉਹਦਾ ਖਿਆਲ ਨਹੀਂ ਰੱਖਿਆ ਜਾਂਦਾ। ਸਿਰਫ ਤੇ ਸਿਰਫ ਠੇਕੇਦਾਰ ਨੂੰ ਇਹ ਹੁੰਦਾ ਕਿ ਮੇਰਾ ਜਿੰਨੇ ਦਾ ਟੈਂਡਰ ਆ ਮੈਂ ਉਨੀ ਸੜਕ ਬਣਾ ਕੇ ਇੱਥੋਂ ਨਿਕਲਾਂ, ਪਿੱਛੋਂ ਜੋ ਬਣਦੀ ਫਿਰੂਗੀ ਆਪੇ ਨਿਬੜਦੇ ਫਿਰਨਗੇ। ਸੋ ਇਹ ਚੀਜ਼ ਜਿਹੜੀ ਹੈ ਨਾ ਕਿ ਨਿਕਾਸੀ ਵਾਲਾ ਮਸਲਾ ਜਿਹੜਾ, ਉਹ ਨਿਕਾਸੀ ਤੇ ਸੜਕ ਦੋਵੇਂ ਅਲੱਗ-ਅਲੱਗ ਨੇ, ਪਰ ਦੋਵਾਂ ਦਾ ਇਕੱਠਿਆਂ ਦਾ ਬਹੁਤ ਵੱਡਾ ਇੱਕ ਰੋਲ ਹੁੰਦਾ। ਸੋ ਜਿਹੜੀ ਉਹ ਡਰੇਨੇਜ ਵਿਵਸਥਾ, ਖਰਾਬ ਨਿਕਾਸੀ ਦੀ ਵਿਵਸਥਾ ਹੁੰਦੀ ਹੈ ਜਿਹੜੀ, ਉਹ ਫਿਰ ਸੜਕਾਂ ਦਾ ਬੇੜਾ ਗਰਕ ਕਰ ਦਿੰਦੀ ਹੈ। ਸੋ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਾੜੀ ਹਾਲਤ ਜਿਹੜੀ ਆ ਸੜਕਾਂ ਦੀ, ਉਹ ਇਸੇ ਕਰਕੇ ਹੁੰਦੀ ਆ। ਖੱਡੇ ਜਿਹੜੇ ਸ਼ਹਿਰ ਜਿੱਦਾਂ ਹੁਣ ਮੁੰਬਈ ਦਾ, ਉੱਥੇ ਤੇ ਗਾਣੇ ਵੀ ਬਣ ਲੱਗ ਪਏ ਆ ਕਿ ਸੜਕਾਂ ਦੇ ਵਿੱਚ ਇੰਨੇ ਖੱਡੇ ਆ ਕਿ ਲੋਕ ਕਹਿੰਦੇ ਆ ਕਿ ਖੱਡਿਆਂ ਦੇ ਵਿੱਚ ਸੜਕਾਂ ਬਣੀਆਂ ਹੋਈਆਂ। ਸੋ ਉੱਥੇ ਜਿਹੜੀ ਇਹ ਹਾਲਤ ਬਣਦੀ ਆ ਉਹਦਾ ਵੀ ਇੱਕ ਵੱਡਾ ਕਾਰਨ ਇਹੋ ਹੀ ਆ ਕਿ ਨਿਕਾਸੀ ਦੀ ਜਿਹੜੀ ਯੋਜਨਾ ਲਿਆਂਦੀ ਜਾਂਦੀ ਆ, ਜੋ ਵੀ ਸਕੀਮ ਲਿਆਂਦੀ ਜਾਂਦੀ ਆ, ਤਾਂ ਉਹ ਠੋਸ ਰੂਪ ਦੇ ਵਿੱਚ ਲਾਗੂ ਨਹੀਂ ਕੀਤੀ ਜਾਂਦੀ। ਕਾਗਜ਼ਾਂ ਦੇ ਵਿੱਚ ਤੇ ਬਣਾ ਦਿੱਤਾ ਜਾਂਦਾ ਪਲਾਨ ਕਿ ਹਾਂਜੀ ਆਹ ਪਲਾਨ ਇਸ ਤਰ੍ਹਾਂ ਦਾ ਹੋਊਗਾ, ਪਰ ਜਦੋਂ ਉਹ ਇੰਪਲੀਮੈਂਟ ਕੀਤਾ ਜਾਂਦਾ, ਸੀਵਰੇਜ ਸਿਸਟਮ ਦਾ ਜਦੋਂ ਪਲਾਨ ਇੰਪਲੀਮੈਂਟ ਕੀਤਾ ਜਾਂਦਾ, ਤਾਂ ਉਹਦੇ 'ਚ ਬਹੁਤ ਸਾਰੀਆਂ ਕੁਤਾਹੀਆਂ, ਕਮੀਆਂ ਜਿਹੜੀਆਂ ਉਹ ਰਹਿ ਜਾਂਦੀਆਂ। ਸੋ ਇਹ ਚੀਜ਼ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਇੱਕ ਵਧੀਆ ਕਾਨੂੰਨ ਮੰਗਦੀ ਆ ਕਿ ਕੋਈ ਵਧੀਆ ਕਾਨੂੰਨ ਲਿਆਓ ਜਿਹਦੇ ਵਿੱਚ ਠੇਕੇਦਾਰਾਂ ਦੀ ਨਾ ਸਿਰਫ ਜਵਾਬਦੇਹੀ ਜਿਹੜੀ ਆ ਉਹ ਤੈਅ ਹੋਵੇ, ਬਲਕਿ ਆ ਜਿਹੜਾ ਡਰੇਨੇਜ ਸਿਸਟਮ ਆ, ਜੋ ਇਹਨਾਂ ਦੇ ਕੋਲ ਠੇਕੇ ਹੁੰਦੇ ਜਿਹੜੇ ਠੇਕੇਦਾਰਾਂ ਕੋਲੇ, ਤਾਂ ਇਹਨਾਂ ਦੀ ਵੀ ਜਵਾਬਦੇਹੀ ਜਿਹੜੀ ਆ ਨਾਲ ਜੋੜ ਕੇ ਦੇਖੀ ਜਾਵੇ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਵਾਪਰਦਾ। ਪਰ ਰੋਡ ਸੇਫਟੀ ਦਾ ਜਿਹੜਾ ਮਸਲਾ ਇੰਡੀਆ ਦੇ ਵਿੱਚ ਬਹੁਤ ਗੰਭੀਰ ਮਸਲਾ, ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹ ਆ ਕਿ ਇਹ ਮੁੱਦਾ ਕਦੇ ਵੀ ਰਾਜਨੀਤੀ ਗਲਿਆਰਿਆਂ ਦੇ ਵਿੱਚ ਹਾਵੀ ਨਹੀਂ ਹੁੰਦਾ ਦੂਜੇ ਮੁੱਦਿਆਂ ਦੇ ਮੁਕਾਬਲੇ। ਬਿਲਕੁਲ ਬਿਲਕੁਲ। ਦੇਖੋ ਬਹੁਤ ਜਾਨਾਂ ਜਿਹੜੀਆਂ ਆ ਉਹ ਜਾਂਦੀਆਂ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਲੋਕ ਮਰਦੇ ਹੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਐਵਰੇਜ 3 ਲੱਖ ਤੋਂ ਉੱਤੇ ਆ ਮੇਰੇ ਖਿਆਲ ਦੇ ਨਾਲ ਗਿਣਤੀ, ਦੇਖ ਲਓ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਕਾਹਨ ਸਿੰਘ ਪੰਨੂ ਉਹਨਾਂ ਦੀ ਛੁੱਟੀ ਹੋਈ। ਦੇਖੋ ਕਾਹਨ ਸਿੰਘ ਪੰਨੂ ਹੋ ਰਹੀ ਹੈ ਜਿਹੜੇ ਉਹ ਚਰਚਿਤ ਅਫਸਰ ਆ, ਤਬਾਦਲੇ ਤਬੂਦਲੇ ਤੇ ਉਹਨਾਂ ਦੇ ਹੁੰਦੇ ਹੀ ਰਹਿੰਦੇ ਆ ਅਕਸਰ।
ਅਕਾਲੀ ਭਾਜਪਾ ਸਰਕਾਰ ਵੇਲੇ ਤੇ ਤੁਹਾਨੂੰ ਪਤਾ ਉਹ ਇੱਕ ਕਾਂਡ ਵੀ ਵਾਪਰ ਗਿਆ ਸੀ ਇਹਨਾਂ ਦੇ ਨਾਲ, ਜਦੋਂ ਮਾਰ ਕੁੱਟ ਹੋਈ ਸੀਗੀ ਤੇ ਫਿਰ ਬੜੀ ਸ਼ਰਾਰਤਪੂਰਨ ਢੰਗ ਦੇ ਨਾਲ ਵੀਡੀਓ ਵਾਇਰਲ ਕੀਤੀ ਗਈ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆ। ਵੈਸੇ ਕਾਂਗਰਸ ਸਰਕਾਰ ਦੇ ਵਿੱਚ ਹੁਣ ਤੱਕ ਉਹਨਾਂ ਦਾ 2 ਦਫਾ ਵਿਭਾਗ ਬਦਲਿਆ ਗਿਆ। ਇੱਕ ਦਫਾ ਤੇ ਉਹ ਮੇਰੇ ਖਿਆਲ ਦੇ ਨਾਲ ਉਚੇਰੀ ਤਕਨੀਕੀ ਸਿੱਖਿਆ ਦੇ ਚੇਅਰਮੈਨ ਲਾਏ ਗਏ ਸੀਗੇ ਸ਼ਾਇਦ, ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਜਿਹੜੇ ਗੜਬੜ ਚਾਲੇ ਕੱਢ ਦਿੱਤੇ ਸੀ ਥੋੜੇ ਸਮੇਂ ਦੇ ਦੌਰਾਨ। ਫਿਰ ਜਦੋਂ ਪ੍ਰਾਈਵੇਟ ਕਾਲਜਾਂ ਵਾਲੇ ਜਿਹੜੇ ਤਕਨੀਕੀ ਕਾਲਜ ਆ ਜਿਹੜੇ ਉਹ ਲੌਬੀ ਹਾਵੀ ਹੋਈ ਤੇ ਫਿਰ ਉੱਥੋਂ ਬਦਲ ਕੇ ਇਹਨਾਂ ਨੂੰ ਲਿਆਂਦਾ ਗਿਆ ਸੀਗਾ ਪ੍ਰਦੂਸ਼ਣ ਕੰਟਰੋਲ ਬੋਰਡ 'ਚ। ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸਭ ਤੋਂ ਵੱਡਾ ਝਟਕਾ ਜਿਹੜਾ ਸੀਗਾ ਉਹ ਸੀਗਾ ਚੱਡਾ ਸ਼ੂਗਰ ਮਿਲ ਨੂੰ, ਜਿਹੜਾ ਇੱਕ 5 ਕਰੋੜ ਦਾ ਜੁਰਮਾਨਾ ਲਾਇਆ ਗਿਆ ਸੀਗਾ। ਸੋ ਉਦੋਂ ਕਾਹਨ ਸਿੰਘ ਪੰਨੂ ਤੇ ਵੈਸੇ ਸਵਾਲ ਵੀ ਉੱਠੇ ਸਨ ਕਿ ਏਡਾ ਵੱਡਾ ਅਫਸਰ ਹੈ ਜਿਹੜਾ, ਤਾਂ ਉਹਦਾ ਜਿਹੜਾ ਡਿਪਾਰਟਮੈਂਟ ਆ ਉਹ ਇੰਨਾ ਅਵੇਸਲਾ ਕਿਉਂ ਕਿ ਇਸ ਤਰ੍ਹਾਂ ਵਿੱਚ ਸੀਰਾ ਸੁੱਟਿਆ ਜਾ ਰਿਹਾ, ਇਸ ਤਰ੍ਹਾਂ ਵਿੱਚ ਗੰਦਗੀ ਸੁੱਟੀ ਜਾ ਰਹੀ ਹੈ ਦਰਿਆਵਾਂ ਦੇ। ਤਾਂ ਪਰ ਬਾਅਦ ਦੇ ਵਿੱਚ ਚਾਹੇ ਉਹ ਦਬਾਅ ਕਹਿ ਲਓ, ਚਾਹੇ ਕਾਹਨ ਸਿੰਘ ਪੰਨੂ ਦੀ ਆਪਣੀ ਭੂਮਿਕਾ ਕਹਿ ਲਓ, ਕੰਮ ਕਰਨ ਦਾ ਰੰਗ ਢੰਗ ਕਹਿ ਲਓ, ਕਿ ਇੱਕ 5 ਕਰੋੜ ਦਾ ਜਿਹੜਾ ਜੁਰਮਾਨਾ ਲਾਇਆ ਗਿਆ ਸੀਗਾ ਉਹ ਇਤਿਹਾਸਕ ਜੁਰਮਾਨਾ ਸੀਗਾ। ਅੱਜ ਤੱਕ ਕਿਸੇ ਤੇ ਇੰਨਾ ਜੁਰਮਾਨਾ ਲਾਇਆ ਨਹੀਂ ਗਿਆ। ਪਰ ਬਾਅਦ ਦੇ ਵਿੱਚ ਹੁਣ ਜਿਹੜਾ ਇੱਕ ਇਹਨਾਂ ਦੀ ਬਦਲੀ ਦਾ, ਇਹਨਾਂ ਦੇ ਤਬਾਦਲੇ ਦਾ ਹੁਣ ਕਾਰਨ ਸਾਹਮਣੇ ਆਉਂਦਾ ਪਿਆ, ਜੋ ਇਹਨਾਂ ਨੂੰ ਬਦਲ ਕੇ ਕਿਹਾ ਕਿ ਅਸੀਂ ਦੂਸਰੇ ਡਿਪਾਰਟਮੈਂਟ 'ਚ ਭੇਜ ਰਹੇ ਹਾਂ, ਉਹਦੇ ਵਿੱਚ ਸਭ ਤੋਂ ਪ੍ਰਮੁੱਖ ਕਾਰਨ ਇਹੋ ਦੱਸਿਆ ਜਾ ਰਿਹਾ ਕਿ ਇਹਨੇ ਕੁਝ ਨਿਯੁਕਤੀਆਂ ਕੀਤੀਆਂ ਸਨ ਜੋ ਸਿੱਧੇ ਰੂਪ ਦੇ ਵਿੱਚ ਡਿਪਾਰਟਮੈਂਟਲ ਦੇ ਇੱਕ ਜਿਹੜਾ ਅਧਿਕਾਰ ਖੇਤਰ ਹੁੰਦਾ, ਡਿਪਾਰਟਮੈਂਟਲ ਅਧਿਕਾਰ ਖੇਤਰ ਦੇ ਅਧੀਨ ਆਉਂਦੀਆਂ ਹੀ ਨਹੀਂ ਸੀਗੀਆਂ। ਭਾਵੇਂ ਕਿ ਸਰਕਾਰ ਫੈਸਲਾ ਲੈ ਸਕਦੀ ਸੀਗੀ, ਪਰ ਕਾਹਨ ਸਿੰਘ ਪੰਨੂ ਨੇ ਖੁਦ ਫੈਸਲਾ ਲਿਆ, ਇਸ ਕਰਕੇ ਇਹਨਾਂ ਨੂੰ ਬਦਲਿਆ ਜਾ ਰਿਹਾ। ਪਰ ਜੋ ਜਾਣਕਾਰ ਨੇ, ਜੋ ਬਿਊਰੋਕ੍ਰੇਸੀ ਦੇ ਨਾਲ ਵਾਬਸਤਾ ਰਹਿੰਦੇ ਆ, ਜਿਨ੍ਹਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ, ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਇਹ ਇੱਕ ਬਹਾਨਾ ਹੈ, ਇਹ ਬਹਾਨਾ ਬਣਾਇਆ ਗਿਆ। ਕਾਰਨ ਜਿਹੜਾ ਉਹੀ ਆ ਕਿ ਚੱਡਾ ਸ਼ੂਗਰ ਮਿਲ ਤੇ ਜਿਹੜਾ ਜੁਰਮਾਨਾ ਲਾਇਆ ਗਿਆ ਸੀਗਾ ਕਿਤੇ ਨਾ ਕਿਤੇ ਕਾਹਨ ਸਿੰਘ ਪੰਨੂ ਨੂੰ ਉਹ ਪਰੇਸ਼ਾਨੀ ਦੇ ਗਿਆ। ਹੁਣ ਮਾਜ਼ਰਾ ਕੀ ਆ ਉਹ ਤੇ ਇਹੀ ਦੱਸ ਸਕਦੇ, ਕਾਹਨ ਸਿੰਘ ਪੰਨੂ ਹੋਰੀ ਦੱਸ ਸਕਦੇ ਆ ਕਿ ਇਹਨਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਕੀ ਬਾਹਰ ਹੋ ਕੇ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ, ਜਾਂ ਸਰਕਾਰ ਦੱਸ ਸਕਦੀ ਆ ਕਿ ਉਹਨਾਂ ਦੀ ਮਨਸ਼ਾ ਭਾਵਨਾ ਜਿਹੜੀ ਉਹ ਕੀ ਸੀਗੀ। ਪਰ ਬਹਰਹਾਲ ਜਿਹੜਾ ਵਾਤਾਵਰਣ ਮੰਤਰੀ ਆ ਪ੍ਰਕਾਸ਼ ਸੋਨੀ, ਓਪੀ ਸੋਨੀ, ਉਹਨੇ ਇਹਦਾ ਤਬਾਦਲਾ ਕਰ ਦਿੱਤਾ। ਕਾਹਨ ਸਿੰਘ ਪੰਨੂ ਹੁਣ ਕਿਸ ਡਿਪਾਰਟਮੈਂਟ ਦੇ ਵਿੱਚ ਜਾਣਗੇ ਹਾਲੇ ਤੱਕ ਸਾਫ਼ ਨਹੀਂ ਹੋਇਆ, ਪਰ ਇਹ ਜ਼ਰੂਰ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਚੋਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ। ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ, ਸਿੱਧੂ ਬਾਜਵਾ ਦਾ ਰੌਲਾ ਦਿੱਲੀ ਦਰਬਾਰ ਤੱਕ ਪਹੁੰਚਣ ਦੇ ਚਰਚੇ। ਦੇਖੋ, ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਘਮਸਾਨ ਚੱਲਦਾ ਪਿਆ, ਇਹਨਾਂ ਦਾ ਵੀ ਘਮਸਾਨ ਬਰੋਬਰ ਹੀ ਚੱਲਦਾ ਪਿਆ, ਤੇ ਅਕਾਲੀਆਂ ਦੇ ਵਿੱਚ ਵੀ ਘਮਸਾਨ ਬਰਾਬਰ ਹੀ ਚੱਲਦਾ ਪਿਆ। ਹਾਲਾਂਕਿ ਉਹਨਾਂ ਦਾ ਪਾਰਟੀ ਅੰਦਰੂਨੀ ਘਮਸਾਨ ਨਹੀਂ ਕਹਿ ਸਕਦੇ, ਪਰ ਉਹ ਜਿੱਦਾਂ ਖਬਰ ਆ ਜਾਂਦੀ ਕਿ ਦਿਆਲ ਸਿੰਘ ਕੋਲਿਆਣੇ ਦੇ ਮਗਰ ਵਿਜੀਲੈਂਸ ਲੱਗ ਗਈ, ਫਿਰ ਕਹਿੰਦੇ ਆ ਕਿ ਜਿਹੜੇ ਹੈਗੇ ਮਲੂਕਾ ਸਾਹਿਬ, ਇਹਨਾਂ ਦੀ ਵੀ ਵਾਰੀ ਆ ਚੱਲੀ ਆ, ਫਲਾਣੇ ਦੀ ਵੀ ਵਾਰੀ ਆ ਚੱਲੀ। ਉਹਨਾਂ ਦੇ ਅੰਦਰ ਵੀ ਅੰਦਰ ਖਾਤੇ ਘਮਸਾਨ ਆ ਕਿ ਵਾਰੀ ਪਤਾ ਨਹੀਂ ਕਿਹਦੀ ਆ ਜਾਣੀ ਆ। ਤਾਂ ਘਮਸਾਨ ਹੈਗੇ ਆ, ਤਿੰਨਾਂ ਸੰਗਠਨਾਂ ਦੇ ਅੰਦਰ ਘਮਸਾਨ ਹੈਗੇ, ਕਿਸੇ ਦਾ ਅੰਦਰੂਨੀ ਹੈ, ਕਿਸੇ ਦਾ ਬਾਹਰੀ ਦਖਲ ਵਾਲਾ। ਪਰ ਇਹਦੇ ਵਿੱਚ ਹੁਣ ਜਿਹੜਾ ਇਹ ਦਖਲ ਵਾਲਾ ਮਾਮਲਾ ਹੈ ਜਿਹੜਾ ਇੱਥੇ ਹੁਣ ਚੱਲਿਆ, ਦਖਲ ਹੋਣ ਚੱਲਿਆ, ਉਹ ਇਹਨਾਂ ਦੇ ਆਪਸ ਦੀ ਕਲੇਸ਼ ਨਾਲ ਜੁੜਿਆ, ਕਿਉਂਕਿ 2 ਮੰਤਰੀ ਆ ਜਿਹੜੇ ਖੁੱਲ ਕੇ ਆਮੋ ਸਾਹਮਣੇ ਆ। ਤਾਂ ਹੁਣ ਜਿਹੜਾ ਦਖਲ ਦਿੱਲੀ ਦਰਬਾਰ ਦਾ ਉਹ ਲਾਜ਼ਮੀ ਸੀਗਾ, ਕਿਉਂਕਿ ਨਵਜੋਤ ਸਿੱਧੂ ਨੂੰ ਕੁਝ ਗੱਲਾਂ ਤੇ ਗਿਲਾ। ਨਵਜੋਤ ਸਿੱਧੂ ਨੇ ਥੋੜੇ ਦਿਨ ਪਹਿਲਾਂ, ਤੁਹਾਨੂੰ ਯਾਦ ਹੋਣਾ, ਕਲੋਨੀਆਂ ਦੇ ਮਾਮਲੇ 'ਚ ਇੱਕ ਪਾਲਿਸੀ ਲਿਆਂਦੀ ਸੀ। ਉਸ ਪਾਲਿਸੀ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰੱਦ ਕਰ ਦਿੱਤਾ ਤੇ ਨਵੀਂ ਪਾਲਿਸੀ ਜਿਹੜੀ ਆ ਉਹ ਲੈ ਆਂਦੀ। ਵੈਸੇ ਨਵਜੋਤ ਸਿੱਧੂ ਨਾਲ ਇਹ ਨਵੀਂ ਨਹੀਂ ਹੋਈ। ਨਵਜੋਤ ਸਿੱਧੂ ਨੇ ਜਦੋਂ ਵੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਕੇਬਲ ਆਪਰੇਟਰਸ ਦਾ ਮਾਮਲਾ ਹੋਵੇ, ਚਾਹੇ ਫਿਰ ਉਹ ਰੇਤ ਦਾ ਮਾਮਲਾ ਹੋਵੇ, ਚਾਹੇ ਸ਼ਰਾਬ ਦੇ ਠੇਕਿਆਂ ਦਾ ਮਾਮਲਾ ਹੋਵੇ, ਚਾਹੇ ਕਲੋਨੀਆਂ ਦਾ ਮਾਮਲਾ ਹੋਵੇ, ਜਦੋਂ ਨਵਜੋਤ ਸਿੱਧੂ ਨੇ ਇਸ ਤਰ੍ਹਾਂ ਦੀ ਪਹਿਲ ਕਦਮੀ ਕੀਤੀ ਆ ਤਾਂ ਉਹਨੂੰ ਆਪਣੇ ਪਾਰਟੀ ਦੇ ਅੰਦਰੂਨੀ ਵਿਰੋਧ ਦਾ ਹੀ ਸ਼ਿਕਾਰ ਹੋਣਾ ਪਿਆ। ਅੱਜ ਉਦਾਹਰਨ ਦੇ ਤੌਰ ਤੇ ਤੇਲੰਗਾਨਾ 'ਚ ਜਾ ਕੇ ਇਹਨੇ ਸਾਰੀ ਰਿਪੋਰਟ ਤਿਆਰ ਕੀਤੀ ਸਬ ਕਮੇਟੀ ਦੀ ਕਿ ਕਿਸ ਤਰ੍ਹਾਂ ਇੱਥੇ ਰੇਤ ਦੀ ਵਿਕਰੀ ਹੋਣੀ ਚਾਹੀਦੀ ਹੈ। ਜਦੋਂ ਆ ਗਿਆ ਤੇ ਉਸੇ ਸਬ ਕਮੇਟੀ ਦੇ ਵਿੱਚ ਜਿਹੜੇ ਬੰਦੇ ਸਨ, ਇਹਦੇ ਨਾਲ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਮਨਪ੍ਰੀਤ ਬਾਦਲ, ਉਹ ਇਹਦੇ ਉਲਟ ਹੋ ਗਏ। ਹਾਲਾਂਕਿ ਉਦੋਂ ਖੁੱਲੇ ਰੂਪ 'ਚ ਤੇ ਇਹਨੇ ਕੁਛ ਨਹੀਂ ਕਿਹਾ, ਪਰ ਉਹ ਪਾਲਿਸੀ ਜਿਹੜੀ ਸੀਗੀ ਉਹ ਹਵਾਈ ਹੋ ਗਈ, ਕਿਉਂਕਿ ਇਹ ਲੱਤ ਚੁੱਕ ਗਏ ਸਨ। ਸੋ ਇਹਨਾਂ ਦੇ
ਆਪਸ ਦੇ ਵਿੱਚ ਇਹ ਟਸਲਬਾਜ਼ੀ ਦੇ ਕੀ ਕਾਰਨ ਹੈ ਸਮਝ ਤੋਂ ਪਰੇ ਦੀ ਗੱਲ ਆ। ਪਰ ਹੁਣ ਜਿਹੜਾ ਤਾਜ਼ਾ ਇਹਨਾਂ ਦਾ ਵਿਵਾਦ ਛਿੜਿਆ ਦੋਵਾਂ ਦਾ, ਉਹ ਇਹ ਆ ਕਿ ਨਵਜੋਤ ਸਿੱਧੂ ਨੇ ਇੱਕ ਸਮਾਗਮ ਦੇ ਦੌਰਾਨ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੁੰਦਾ ਪਿਆ ਸੀਗਾ ਤੇ ਇਹ ਗੱਲ ਕਹਿ ਦਿੱਤੀ ਕਿ ਮੈਂ ਪੰਜਾਬ ਕੁੱਤਿਆਂ ਦੇ ਹਵਾਲੇ ਨਹੀਂ ਕਰ ਸਕਦਾ। ਤ੍ਰਿਪਤਰਜਿੰਦਰ ਸਿੰਘ ਬਾਜਵਾ ਕਹਿੰਦਾ ਕਿ ਕੁੱਤੇ ਤੂੰ ਕਿਹਨੂੰ ਕਹਿ ਰਿਹਾ, ਜਾਂ ਤਾਂ ਤੂੰ ਅਕਾਲੀਆਂ ਨੂੰ ਕਹਿ ਰਿਹਾ, ਜਾਂ ਤੂੰ ਆਮ ਆਦਮੀ ਪਾਰਟੀ, ਜਾਂ ਫਿਰ ਸਾਨੂੰ ਕਾਂਗਰਸੀਆਂ ਨੂੰ। ਤੇ ਤੂੰ ਦੱਸ, ਜੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿ ਰਿਹਾ ਜਾਂ ਅਕਾਲੀਆਂ ਨੂੰ ਕਹਿ ਰਿਹਾ ਤੇ ਕਿਹੜੀ ਚੰਗੀ ਗੱਲ ਕਰ ਰਿਹਾ, ਤੇ ਜੇ ਕਾਂਗਰਸੀਆਂ ਨੂੰ ਕਹਿ ਰਿਹਾ ਤੇ ਉਹਦਾ ਖੁੱਲ ਕੇ ਨਾਮ ਦੱਸ। ਸੋ ਦੋਵੇਂ ਜਦੋਂ ਆਮੋ ਸਾਹਮਣੇ ਹੋਏ ਤੇ ਫਿਰ ਨਵਜੋਤ ਸਿੱਧੂ ਕਿਹੜਾ ਪਿੱਛੇ ਰਹਿਣ ਵਾਲਾ ਸੀਗਾ। ਨਵਜੋਤ ਸਿੱਧੂ ਕਹਿੰਦਾ ਮੈਂ ਕਿਹੜਾ ਕਿਸੇ ਦਾ ਨਾਂ ਲਿਆ ਗੁਰੂ, ਇਹ ਤਾਂ ਐਵੇਂ ਧੂੜ ਚ ਟੱਟੂ ਭਜਾਈ ਫਿਰਦੇ, ਜੇ ਕੋਈ ਭਜਾਈ ਫਿਰਦਾ ਤੇ ਭਜਾਈ ਫਿਰੇ, ਅੱਗੋਂ ਇਹ ਗੱਲ ਕਹਿ ਦਿੱਤੀ। ਸੋ ਜਦੋਂ ਇਸ ਤਰ੍ਹਾਂ ਦਾ ਮਾਮਲਾ ਪ੍ਰੈਸ ਦੇ ਵਿੱਚ ਆ ਜਾਂਦਾ, ਫਿਰ ਤੁਹਾਨੂੰ ਪਤਾ ਮਿਰਚ ਮਸਾਲਾ ਜਿਹੜਾ ਉਹ ਵੀ ਲੱਗਦਾ, ਫਿਰ ਲੋਕ ਜਿਹੜੇ ਉਹ ਵੀ ਝਟਕਾਰੇ ਲੈਂਦੇ ਆ। ਫਿਰ ਹੌਲੀ ਹੌਲੀ ਇਹ ਮੁੱਦਾ, ਕਿਉਂਕਿ ਦੇਖੋ ਇਹਦੇ ਚ ਇੱਕ ਚੀਜ਼ ਜਿਹੜੀ ਆ ਵੇਖਣ ਵਾਲੀ ਆ ਕਿ ਇੱਥੋਂ ਦਾ ਜਿਹੜਾ ਕਾਂਗਰਸ ਦਾ ਆਪਣਾ ਲਾਮ ਲਸ਼ਕਰ ਆ, ਉਹਦੇ ਜਿੰਨੇ ਵੀ ਮੋਹਤਬਾਰ ਆ ਉਹਨਾਂ ਚੋਂ ਕਿਸੇ ਨੇ ਵੀ ਆ ਕੇ ਅੱਗੇ ਇਹਨਾਂ ਦਾ ਮਾਮਲਾ ਠੰਡਾ ਕਰਨ ਦਾ ਯਤਨ ਨਹੀਂ ਕੀਤਾ, ਚਾਹੇ ਉਹ ਪ੍ਰਦੇਸ਼ ਪ੍ਰਧਾਨ ਇਹਨਾਂ ਦਾ ਸੁਨੀਲ ਜਾਖੜ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ। ਉਹਦਾ ਕਾਰਨ ਸ਼ਾਇਦ ਇੱਕ ਇਹੋ ਹੀ ਆ ਕਿ ਨਵਜੋਤ ਸਿੱਧੂ ਨੂੰ ਕਿਤੇ ਨਾ ਕਿਤੇ ਕੁਝ ਲੋਕ ਚਾਹੁੰਦੇ ਆ ਕਿ ਠੇਡਾ ਲਾ ਦਿੱਤਾ ਜਾਵੇ, ਜਾਂ ਇਹਨੂੰ ਆਪਣੇ ਆਪ ਹੀ ਠੇਡਾ ਲੱਗ ਜਾਵੇ, ਕਿਉਂਕਿ ਤੱਤਾ ਬਹੁਤ ਵਗਦਾ, ਕਾਲਾ ਬਹੁਤ ਵਗਦਾ। ਤਾਂ ਦੂਸਰੇ ਪਾਸੇ ਫਿਰ ਜਦੋਂ ਇੱਥੇ ਲੋਕਲ ਲੀਡਰਸ਼ਿਪ ਤੋਂ ਇਹ ਮਸਲਾ ਨਹੀਂ ਸੰਭਾਲਿਆ ਜਾ ਰਿਹਾ ਸੀਗਾ ਤੇ ਦੱਸਦੇ ਆ ਕਿ ਇਹ ਮਸਲਾ ਹੁਣ ਦਿੱਲੀ ਦਰਬਾਰ ਤੱਕ ਪਹੁੰਚ ਗਿਆ। ਉਹਦਾ ਕੈਪਟਨ ਅਮਰਿੰਦਰ ਸਿੰਘ ਅੱਗੇ ਵੀ ਵਕਤੀ ਤੌਰ ਤੇ ਇਹੋ ਜਿਹੇ ਰੌਲਿਆਂ ਨੂੰ ਸ਼ਾਂਤ ਕਰਦੇ ਆਏ ਆ, ਪਰ ਹੁਣ ਇਹ ਮਸਲਾ ਜਿਹੜਾ ਦੋ ਮੰਤਰੀਆਂ ਵਾਲਾ ਦੱਸਦੇ ਦਿੱਲੀ ਦਰਬਾਰ ਪਹੁੰਚਿਆ। ਹੁਣ ਦਿੱਲੀ ਦਰਬਾਰ ਚੋਂ ਕੀ ਘੁਰਕੀ ਆਉਂਦੀ ਆ, ਕੀ ਅੱਗੋਂ ਸੋਲੂਸ਼ਨ ਨਿਕਲ ਕੇ ਆਉਂਦਾ, ਉਹ ਸਮਾਂ ਦੱਸੂਗਾ, ਪਰ ਕਲੇਸ਼ ਇਹਨਾਂ ਦਾ ਕਾਫੀ ਵਧਿਆ ਪਿਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਸਾਬਕਾ ਜਸਟਿਸ MS ਗਿੱਲ ਨੂੰ ਲੋਕਪਾਲ ਲਿਆਉਣ ਤੇ ਵਿਰੋਧ। ਦੇਖੋ MS ਗਿੱਲ ਉਹੀ ਨੇ ਜਸਟਿਸ ਮਹਿਤਾਬ ਸਿੰਘ ਗਿੱਲ, ਜਿਹੜੇ ਕਿ ਫਰਜ਼ੀ ਕੇਸਾਂ ਦਾ ਇੱਕ ਕਮਿਸ਼ਨ ਬਣਾ ਕੇ ਉਹ ਨਿਪਟਾਰਾ ਕਰਦੇ ਪਏ ਆ ਜੀ, ਰਿਪੋਰਟਾਂ ਦਿੰਦੇ ਪਏ, ਕਾਫੀ ਰਿਪੋਰਟਾਂ ਉਹਨਾਂ ਨੇ ਦਿੱਤੀਆਂ ਨੇ ਫਰਜ਼ੀ ਕੇਸਾਂ ਦੇ ਮਾਮਲੇ 'ਚ। ਤਾਂ ਉਹਨਾਂ ਨੂੰ ਦੱਸਦੇ ਆ ਕਿ ਲੋਕਪਾਲ ਵਜੋਂ ਨਿਯੁਕਤ ਕਰਨ ਲਈ ਹਰੀ ਝੰਡੀ ਮਿਲ ਗਈ ਆ। ਤਾਂ ਔਪਚਾਰਕਤਾ ਹੀ ਰਹਿ ਜਾਂਦੀ ਹੈ। ਜਦੋਂ ਹਰੀ ਝੰਡੀ ਮਤਲਬ ਗ੍ਰੀਨ ਸਿਗਨਲ ਹੋ ਗਿਆ, ਫਿਰ ਸਮਝ ਲਓ ਕਿ ਜਿੰਨੇ ਵੀ ਰੈੱਡ ਸਿਗਨਲ ਆ ਉਹ ਬੁਝਾ ਦਿੱਤੇ ਗਏ, ਰਸਤਾ ਸਾਫ਼ ਕਰ ਦਿੱਤਾ ਗਿਆ। ਹੁਣ ਇਹਦੇ ਵਿੱਚ ਇੱਕ ਇਤਰਾਜ਼ ਜਿਹੜਾ ਸਭ ਤੋਂ ਵੱਡਾ ਕੋਈ ਜਤਾ ਰਿਹਾ ਤਾਂ ਉਹ ਆ ਅਕਾਲੀ ਦਲ। ਅਕਾਲੀ ਦਲ ਖੁੱਲ ਕੇ ਮੁਖਾਲਫਤ ਕਰਦਾ ਪਿਆ। ਹਾਲਾਂਕਿ ਅਕਾਲੀ ਦਲ ਸ਼ੁਰੂ ਤੋਂ ਹੀ ਇਹ ਗੱਲ ਕਹਿੰਦਾ, ਜਦੋਂ ਤੋਂ ਇਹਨਾਂ ਨੇ ਫਰਜ਼ੀ ਕੇਸਾਂ ਦਾ ਇੱਕ ਕਮਿਸ਼ਨ ਬਣਾਇਆ ਸੀਗਾ ਉਦੋਂ ਤੋਂ ਹੀ ਇਹਦੀ ਮੁਖਾਲਫਤ ਕਰਦਾ। ਵੈਸੇ ਉਹ ਹਰੇਕ ਕਮਿਸ਼ਨ ਦੀ ਮੁਖਾਲਫਤ ਕਰਦੇ ਆ। ਰਣਜੀਤ ਸਿੰਘ ਕਮਿਸ਼ਨ ਬਾਰੇ ਵੀ ਉਹਨਾਂ ਨੇ ਇਹ ਰੇੜਕਾ ਪਾ ਲਿਆ ਸੀਗਾ ਕਿ ਇਹ ਕੌਣ ਹੁੰਦੇ ਆ, ਜਾ ਕੇ ਸਾਡੇ ਜਿਹੜੇ ਪੰਥਕ ਪ੍ਰਬੰਧ ਦੇ ਵਿੱਚੋਂ ਇਹ ਜਾ ਕੇ ਉੱਥੇ ਜਾਂਚ ਪੜਤਾਲ ਕਰਨਗੇ। ਖੈਰ, ਮਹਿਤਾਬ ਸਿੰਘ ਗਿੱਲ ਦੇ ਕਮਿਸ਼ਨ ਦੇ ਵਿਰੁੱਧ ਤੇ ਉਹ ਖੁੱਲ ਕੇ ਬੋਲਦੇ ਰਹੇ ਆ। ਤਾਂ ਇਹਨਾਂ ਨੇ ਐਤਕੀ ਵੀ ਮੋਰਚਾ ਖੋਲਿਆ। ਉਹ ਕਹਿੰਦੇ ਆ ਅਕਾਲੀ ਵਾਲੇ ਕਿ ਦੇਖੋ ਇਹ ਜਿਹੜੇ ਜਸਟਿਸ ਗਿੱਲ ਸਾਹਿਬ ਆ, ਇਹ ਤੇ ਨਾ ਸਿਰਫ ਇਹਨਾਂ ਦੀ ਚੋਣ ਮੁਹਿੰਮ ਦਾ ਹਿੱਸਾ ਰਹੇ, ਕੈਪਟਨ ਸਾਹਿਬ ਦੀ ਚੋਣ ਮੁਹਿੰਮ ਦਾ, ਬਲਕਿ ਇੱਕ ਕਾਂਗਰਸੀ ਤੌਰ ਤੇ ਚੋਣ ਪ੍ਰਚਾਰ ਵੀ ਕਰਦੇ ਰਹੇ। ਔਰ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ 2013 ਚ ਜਦੋਂ ਮੋਗਾ ਦਾ ਬਾਈ ਇਲੈਕਸ਼ਨ ਸੀਗਾ ਤਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਸੂਬਾ ਕਾਂਗਰਸ ਦੇ ਪ੍ਰਧਾਨ ਸੀਗੇ, ਤੇ ਨਾ ਸਿਰਫ ਜਸਟਿਸ ਗਿੱਲ ਨੇ ਉਸ ਸਮੇਂ ਚੋਣ ਪ੍ਰਚਾਰ ਦੇ ਵਿੱਚ ਇਹਨਾਂ ਦੀ ਇਮਦਾਦ ਕੀਤੀ, ਬਲਕਿ ਆਪਣੇ ਪਿੰਡ ਚੜਿੱਕ ਦੀ ਜਿਹੜੀ ਰਿਹਾਇਸ਼ ਸੀਗੀ ਉਹਨੂੰ ਦਫ਼ਤਰੀ ਕੰਮਕਾਜ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਹੱਈਆ ਕਰਵਾਇਆ ਸੀਗਾ। ਸੋ ਸਿੱਧੇ ਤੌਰ ਤੇ ਉਹ ਇਹ ਗੱਲ ਕਹਿੰਦੇ ਆ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਹੈ ਜਿਹੜਾ ਉਹ ਹੁਣ ਕਾਂਗਰਸੀ ਵਰਕਰ ਬਣ ਚੁੱਕਾ। ਤਾਂ ਇੱਕ ਕਾਂਗਰਸੀ ਵਰਕਰ ਨੂੰ ਲੋਕਪਾਲ ਦੇ ਅਹੁਦੇ ਤੇ ਬਿਠਾ ਦੇਣਾ ਇਹ ਕਿੱਥੋਂ ਦੀ ਸਿਆਣਪ ਆ। ਵੈਸੇ ਅਕਾਲੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਅਤੀਤ 'ਚ ਝਾਕਣਾ ਚਾਹੀਦਾ ਕਿ ਜਿਹੜੀਆਂ ਉਹਨਾਂ ਦੇ ਵੇਲੇ ਦੀਆਂ ਨਿਯੁਕਤੀਆਂ ਸੀਗੀਆਂ ਕੀ ਉਹ ਸਾਰੀਆਂ ਪਾਰਦਰਸ਼ਤਾ ਦੇ ਨਾਲ ਕੀਤੀਆਂ ਜਾਂਦੀਆਂ ਸੀਗੀਆਂ, ਕੀ ਸਾਰੀਆਂ ਉਹ ਜਿਹੜੀਆਂ ਸੀ ਮੈਰਿਟ ਦੇ ਆਧਾਰ ਤੇ ਕੀਤੀਆਂ ਜਾਂਦੀਆਂ ਸੀਗੀਆਂ। ਨਿਯੁਕਤੀਆਂ ਦਾ ਤਾਂ ਇੱਥੋਂ ਤੱਕ ਰੌਲਾ ਪੈ ਗਿਆ ਕਿ ਉਹ ਸਤੀ ਦੀ ਨਿਯੁਕਤੀ ਵੀ ਜਿਹੜੀ ਸੀਗੀ ਉਹ ਵੀ ਵਿਵਾਦਤ ਹੋ ਗਈ ਸੀਗੀ। ਖੈਰ, ਇਹ ਸਾਰੀਆਂ ਸਰਕਾਰਾਂ ਦਾ ਹੀ ਆਪਾਂ ਆਪਣਾ ਕੰਮ ਕਰਦਾ ਰੰਗ ਢੰਗਿਆ ਕਿ ਜਿਵੇਂ ਆਂਦੇ ਹੁੰਦੇ ਆ ਅੰਨਾ ਵੰਡੇ ਸ਼ੀਰਨੀਆਂ ਮੁੜ ਮੁੜ ਆਪਣਿਆਂ ਨੂੰ। ਸੋ ਇਹ ਹਾਲਾਤ ਹੈਗੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਜਿਹੜੇ ਵੀ ਇਹਨਾਂ ਦੇ ਨਜ਼ਦੀਕੀ ਬੰਦੇ ਹੁੰਦੇ ਆ ਜਦੋਂ ਸਮਾਂ ਆਉਂਦਾ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਗੱਫੇ ਦਿੱਤੇ ਜਾਂਦੇ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ ਇਹ ਪਹਿਲਾ ਰੌਲਾ ਨਹੀਂ ਹੈ ਜਿਹੜਾ ਅਕਾਲੀ ਪਾ ਰਹੇ ਆ।
ਅਕਾਲੀਆਂ ਤੋਂ ਬਗੈਰ ਵੀ ਇੱਕ ਰੌਲਾ ਪਿਆ ਆ ਪਿੱਛੇ ਜੇ, ਜਦੋਂ ਇੱਕ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕਰਨਾ ਸੀਗਾ। ਵੈਸੇ ਚੇਅਰਪਰਸਨ ਨਹੀਂ ਹੈ ਤੇ ਚੇਅਰਮੈਨ ਦਾ ਹੀ ਅਹੁਦਾ ਸੀਗਾ, ਪਰ ਕਿਉਂਕਿ ਨਿਯੁਕਤੀ ਹੋਈ ਚੇਅਰਪਰਸਨ ਦੀ ਤਾਂ ਕਹਿ ਰਿਹਾ ਕਿ ਉਹਦੇ ਵਿੱਚ ਜਦੋਂ ਅਰਜ਼ੀਆਂ ਮੰਗੀਆਂ ਗਈਆਂ ਤਾਂ ਦੇਖੋ ਸਾਰੀਆਂ ਅਰਜ਼ੀਆਂ ਜਿਹੜੀਆਂ 34-35 ਅਰਜ਼ੀਆਂ ਸੀ, ਜਿਹਦੇ ਵਿੱਚ ਕੁਝ PhD ਸਨ, ਕੁਝ ਬਹੁਤ ਵੱਡੀਆਂ ਮਾਸਟਰ ਡਿਗਰੀਆਂ ਵਾਲੇ ਸਨ, ਉਹਨਾਂ ਸਾਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਸੀਗੀਆਂ ਉਹ ਗਈਆਂ ਸੀਗੀਆਂ ਸੰਬੰਧਿਤ ਕਮਿਸ਼ਨ ਦੇ ਦਫ਼ਤਰ ਦੇ ਵਿੱਚ। ਔਰ ਇੱਕ ਬੀਬੀ ਜਿਹਦੀ ਨਿਯੁਕਤੀ ਹੋਈ ਬਾਅਦ ਚ, ਉਹਦੀ ਇਕਲੌਤੀ ਅਰਜ਼ੀ ਸੀਗੀ ਜਿਹੜੀ ਸਿੱਧੀ ਮੁੱਖ ਮੰਤਰੀ ਦੇ ਦਫ਼ਤਰ ਨੂੰ ਗਈ। ਔਰ ਕਮਾਲ ਦੀ ਗੱਲ ਆ ਕਿ ਉਸ ਬੀਬੀ ਨੂੰ ਹੀ ਅਪਾਇੰਟ ਕੀਤਾ ਗਿਆ। ਔਰ ਇਹ ਤੋਂ ਵੀ ਅਗਲੀ ਕਮਾਲ ਦੀ ਗੱਲ ਇਹ ਸੀਗੀ ਕਿ ਜਿਹੜੇ PhD ਹੋਲਡਰ ਸੀਗੇ ਉਹ ਤੇ ਪਿੱਛੇ ਰਹਿ ਗਏ, ਤੇ ਬੀਬੀ ਜਿਹੜੀ ਸਿਰਫ ਗ੍ਰੈਜੂਏਸ਼ਨ ਤੱਕ ਪੜ੍ਹੀ ਸੀਗੀ, ਜੋ ਗ੍ਰੈਜੂਏਟ ਸੀਗੀ, ਉਹਨੂੰ ਉਸ ਨਿਯੁਕਤੀ ਦਾ ਫਲ ਮਿਲ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਸੰਕੇਤ ਹੀ ਨਹੀਂ, ਆਪਣੇ ਆਪ ਦੇ ਵਿੱਚ ਪ੍ਰਮਾਣਤਾ ਹੈ ਕਿ ਜੋ ਵੀ ਮਰਜ਼ੀ ਸਰਕਾਰ ਹੋਵੇ, ਜਿਹਦੀ ਮਰਜ਼ੀ ਸਰਕਾਰ ਹੋਵੇ, ਜਦੋਂ ਇਹੋ ਜਿਹਾ ਮੌਕਾ ਆਉਂਦਾ ਤਾਂ ਆਪਣਿਆਂ ਨੂੰ ਜ਼ਰੂਰ ਅੱਗੇ ਲਾਇਆ ਜਾਂਦਾ ਹੈ। ਪਰ ਇਹ ਗਲਤ ਪ੍ਰਥਾ ਸਾਰੇ ਇੰਡੀਆ ਦੇ ਵਿੱਚ ਹੀ, ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਦੇ ਵਿੱਚ ਹੀ ਇਹ ਪ੍ਰਥਾ ਜਿਹੜੀ ਬਹੁਤ ਗਲਤ ਹੈ। ਪ੍ਰਥਾ ਕੀ, ਇੱਕ ਪ੍ਰਥਾ ਹੈ। ਸੋ ਇੱਕ ਪ੍ਰਥਾ ਜਿਹੜੀ ਆ ਇਹਨੂੰ ਬਦਲਣਾ ਚਾਹੀਦਾ। ਜਿਹੜੀ ਚੋਣ ਇਸ ਤਰ੍ਹਾਂ ਦੀ ਹੁੰਦੀ ਹੈ ਜਾਂ ਜਿਹੜੀ ਇਸ ਤਰ੍ਹਾਂ ਦੀ ਨਿਯੁਕਤੀ ਹੁੰਦੀ ਆ, ਉਹ ਮੈਰਿਟ ਦੇ ਆਧਾਰ ਤੇ ਹੋਣੀ ਚਾਹੀਦੀ ਹੈ, ਨਾ ਕਿ ਮਿੱਤਰਤਾ ਦੇ ਆਧਾਰ ਤੇ। ਪਰ ਅਫਸੋਸ ਦੀ ਗੱਲ ਆ ਕਿ ਇੱਥੇ ਮੈਰਿਟ ਤੋਂ ਪਹਿਲਾਂ ਮਿੱਤਰਤਾ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਹੁਣ ਸਰਕਾਰੀ ਮੁਲਾਜ਼ਮਾਂ ਦੀ ਕਾਰਜਕਾਰੀ ਦਾ ਵੀ ਹੋਵੇਗਾ ਆਡਿਟ। ਮੈਂ ਨਾ ਬੜੀ ਚੰਗੀ ਗੱਲ ਆ। ਬਿਲਕੁਲ ਹੋਣਾ ਚਾਹੀਦਾ। ਔਰ ਸਾਡੇ ਇੱਥੇ 3.5 ਲੱਖ ਕਰਮਚਾਰੀ ਆ, ਔਰ ਜੇ ਆਪਾਂ ਬੋਰਡਸ ਦੇ ਜਾਂ ਕਾਰਪੋਰੇਸ਼ਨਸ ਦੇ ਮਿਲਾ ਲਈਏ ਤੇ ਇਹ ਅੰਕੜਾ ਜਿਹੜਾ ਮੇਰੇ ਖਿਆਲ ਦੇ ਨਾਲ 5 ਲੱਖ ਤੱਕ ਪਹੁੰਚ ਜਾਊਗਾ। ਪਰ ਇਹਦੇ ਚ ਇੱਕ ਸਮੱਸਿਆ ਕੀ ਆ ਕਿ ਕਈ ਮਹਿਕਮੇ ਇਸ ਤਰ੍ਹਾਂ ਦੇ ਜਿਹੜੇ ਨਫਰੀ ਖੁਣੋਂ ਬਦਹਾਲ ਆ, ਤੇ ਕਈ ਆ ਜਿਨ੍ਹਾਂ ਦੇ ਵਿੱਚ ਵਾਫਰ ਨਫਰੀ ਬੈਠੀ ਆ। ਭਾਵ ਕਈਆਂ ਕੋਲ ਜਿੱਦੀ ਲੋੜ ਆ ਉਨੀ ਵੀ ਉਹਨਾਂ ਦੇ ਕੋਲ ਮੈਨ ਪਾਵਰ ਨਹੀਂ ਹੈ, ਤੇ ਕਈ ਇਹੋ ਜਿਹੇ ਮਹਿਕਮੇ ਆ ਜਿਨ੍ਹਾਂ ਦੇ ਕੋਲ ਲੋੜ ਥੋੜੀ ਆ ਪਰ ਨਫਰੀ ਜਿਹੜੀ ਆ ਬਹੁਤਾਤ ਦੇ ਵਿੱਚ ਆ। ਸੋ ਇਹ ਸਮੱਸਿਆ, ਜਿਵੇਂ ਉਦਾਹਰਨ ਦੇ ਤੌਰ ਤੇ ਫੂਡ ਸਪਲਾਈ ਵਿਭਾਗ ਆ, ਫੂਡ ਸਪਲਾਈ ਵਿਭਾਗ ਦਾ ਜਿਹੜਾ ਪਠਾਨਕੋਟ ਤੇ ਫਰੀਦਕੋਟ ਦਾ ਦਫ਼ਤਰ ਆ, ਜ਼ਿਲ੍ਹਾ ਦਫ਼ਤਰ ਹੈ ਜਿਹੜਾ ਉਹਨਾਂ ਦਾ, ਦੱਸਦੇ ਕਿ ਉੱਥੇ ਕੰਮ ਕਰਨ ਲਈ ਸਿਰਫ 2 ਕਰਮਚਾਰੀ ਉਹਨਾਂ ਕੋਲ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਟਰ ਹੋਏਗਾ ਉਹਨਾਂ ਦਾ, ਤਾਂ ਉੱਥੇ 2 ਕਰਮਚਾਰੀ ਆ ਪੱਕੇ। ਤਾਂ ਕੀ ਕਰਦੇ ਹੋਣਗੇ ਜਦੋਂ ਸੀਜ਼ਨ ਆਉਂਦਾ ਹੋਊਗਾ? ਫੂਡ ਸਪਲਾਈ ਵਾਲਿਆਂ ਦੀ ਬਹੁਤ ਜ਼ਿੰਮੇਵਾਰੀ ਹੁੰਦੀ ਆ, ਖਾਸ ਤੌਰ ਤੇ ਜਦੋਂ ਕਣਕ ਜਾਂ ਝੋਨਾ ਆਉਂਦਾ, ਤਾਂ ਉਸ ਸਮੇਂ ਉਹ 2 ਬੰਦੇ ਆ ਜਿਹੜੇ ਕੀ ਕਰਦੇ ਹੋਣਗੇ ਪੂਰੇ ਜ਼ਿਲ੍ਹੇ ਦੇ ਵਿੱਚ, ਕਿਸ ਤਰ੍ਹਾਂ ਉਹ ਆਪਣਾ ਕੰਮ ਕਰ ਰਿਹਾ ਜਿਹੜਾ ਕਰਦੇ ਹੋਣਗੇ। ਇਹ ਕਮਾਲ ਦੀ ਗੱਲ ਹੈ ਕਿ ਪਠਾਨਕੋਟ ਤੇ ਫਰੀਦਕੋਟ ਦੇ ਦਫ਼ਤਰਾਂ ਦੇ ਵਿੱਚ ਇਹ 2 ਇਸ ਤਰ੍ਹਾਂ ਦੇ ਦਫ਼ਤਰ ਹੈ ਜਿੱਥੇ 2 ਕਰਮਚਾਰੀ ਆ, ਤੇ ਕਈ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਜ਼ਰੂਰਤ ਭਾਵੇਂ 2 ਦੀ ਹੋਵੇ ਤੇ 2 ਦੇ ਨਾਲ 0 ਲਾ ਕੇ 20 ਬੈਠੇ ਹੁੰਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਕੰਮ ਚੱਲਦਾ, ਜਿੱਦਾਂ ਟੀਚਰਾਂ ਦਾ ਵੀ ਮਸਲਾ ਉੱਠਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ, ਕਿ ਕਈ ਟੀਚਰ ਇਹੋ ਜਿਹੇ ਸੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਜਿਹੜੇ ਡੈਪੂਟੇਸ਼ਨ ਤੇ ਚਲੇ ਗਏ ਚੰਡੀਗੜ੍ਹ, ਤੇ ਡੈਪੂਟੇਸ਼ਨ ਚੰਡੀਗੜ੍ਹ ਜਾਂ ਮੋਹਾਲੀ, ਤਾਂ ਦੱਸਦੇ ਆ ਕਿ ਉਹ ਉੱਥੇ ਡੇਰਾ ਲਾ ਕੇ ਬੈਠੇ, ਕਿਸੇ ਨੇ ਬੁਲਾਇਆ ਨਹੀਂ। ਔਰ ਉਹ ਖਾਸ ਕੁਝ ਟੀਚਰ ਸਨ ਜਿਨ੍ਹਾਂ ਨੂੰ ਦਫ਼ਤਰ 'ਚ ਵਾੜ ਦਿੱਤਾ ਗਿਆ ਤੇ ਫਿਰ ਮੁੜ ਕੇ ਦਫ਼ਤਰ 'ਚੋਂ ਕੱਢਿਆ ਹੀ ਨਹੀਂ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਉਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਹੀ ਇਹ ਆਡਿਟ ਪ੍ਰਣਾਲੀ ਲਿਆ ਰਿਹਾ। ਇਹਦੇ ਵਿੱਚ ਰਿਪੋਰਟਾਂ ਬਣ ਗਈਆਂ ਕਿ ਕਿਹੜਾ ਕਰਮਚਾਰੀ ਕਿਸ ਤਰ੍ਹਾਂ ਦਾ ਕੰਮ ਕਰਦਾ, ਕਿਸ ਤਰ੍ਹਾਂ ਦੀ ਉਸਦੀ ਪਰਫਾਰਮੈਂਸ ਆ। ਫਿਰ ਦੱਸਿਆ ਜਾਊਗਾ ਕਿ ਹਾਂਜੀ ਕਿੰਨੀ ਇੱਥੇ ਨਫਰੀ ਦੀ ਦਰਕਾਰ ਆ, ਤਾਂ ਕਿੰਨੀ ਇੱਥੇ ਨਫਰੀ ਮੌਜੂਦ ਆ। ਪਤਾ ਲੱਗ ਜੂਗਾ ਕਿ ਕਿੱਥੇ ਵਾਫਰ ਬੈਠੇ ਆ, ਕਿੱਥੇ ਘੱਟ ਨੇ। ਤਾਂ ਇਹ ਚੀਜ਼ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਬਹੁਤ ਪੋਜ਼ਿਟਿਵ ਆ। ਜੇ ਇਹਨੂੰ ਸਹੀ ਢੰਗ ਦੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹਦੇ ਤੋਂ ਚੰਗੇ ਸਿੱਟੇ ਲੈ ਜਾਂਦੇ ਆ। ਜੇ ਸਿੱਟਿਆਂ ਦੀ ਥਾਂ ਤੇ ਇਹਨੂੰ ਫੇਰ ਸਿੱਟ ਦਿੱਤਾ ਜਾਂਦਾ ਫਿਰ ਕੋਈ ਫਰਕ ਨਹੀਂ ਪੈਣਾ। ਉਦਾਂ ਇੱਕ ਹੋਰ ਚੀਜ਼ ਜਿਹੜੀ ਆ ਕੈਪਟਨ ਸਰਕਾਰ ਚੰਗੀ ਉਹ ਕਰਦੀ ਪਈ ਆ, ਉਹ ਇਹ ਆ ਕਿ ਕਈਆਂ ਨੇ ਪ੍ਰਾਈਵੇਟ ਇਮਾਰਤਾਂ 'ਚ ਦਫ਼ਤਰ ਚਲਾਉਣ ਦੇ ਬਹਾਨੇ ਸਰਕਾਰੀ ਅਫਸਰਾਂ ਨੇ ਉਹ ਖਾਣ ਬਣਾਈ ਸੀਗੀ ਆਪਦੀ, ਉਹ ਵੀ ਇਹ ਹੁਣ ਬੰਦ ਕਰਦੇ ਪਏ। ਕਹਿੰਦੇ ਕਿ ਜਿੰਨੇ ਵੀ ਪ੍ਰਾਈਵੇਟ ਇਮਾਰਤਾਂ 'ਚ ਦਫ਼ਤਰ ਚੱਲਦੇ ਸੀਗੇ ਉਹ ਸਾਰੇ ਸਰਕਾਰੀ ਇਮਾਰਤਾਂ 'ਚ ਸ਼ਿਫਟ ਹੋਣਗੇ। ਭਾਵ ਜੇ ਕਿਸੇ ਕੋਲ ਆਪਣਾ ਦਫ਼ਤਰ ਨਹੀਂ ਵੀ ਹੈ ਤਾਂ ਉਹ ਕਿਸੇ ਦੂਸਰੇ ਦਫ਼ਤਰ ਦੇ ਵਿੱਚ ਜਗ੍ਹਾ ਹਾਸਲ ਕਰਕੇ ਉੱਥੇ ਸ਼ਿਫਟ ਹੋ ਜਾਊਗਾ। ਜੇ ਕੋਈ ਪ੍ਰਾਈਵੇਟ ਇਮਾਰਤ 'ਚ ਫਿਰ ਵੀ ਰਹਿਣਾ ਚਾਹੁੰਦਾ, ਉਹਦੀ ਖੁਸ਼ੀ ਆਪਣੀ ਜੇਬ ਦੇ ਵਿੱਚੋਂ ਪੇ ਕਰ ਲਵੇ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕਾਂਗਰਸੀ ਦੇ ਨਾਲ ਇੱਕ ਹੋਈ ਬੜੀ ਦਿਲਚਸਪ ਕਿਸਮ ਦੀ ਠੱਗੀ। ਦੇਖੋ ਠੱਗੀਆਂ ਬਹੁਤ ਅਜੀਬੋ ਗਰੀਬ ਢੰਗ ਨਾਲ ਅੱਜ ਕੱਲ ਹੁੰਦੀਆਂ, ਔਰ
ਜਿਹੜੀ ਇਸ ਕਾਂਗਰਸੀ ਦੇ ਨਾਲ ਠੱਗੀ ਹੋਈ ਆ, ਤੇ ਇਹ ਤੇ ਮੇਰੇ ਖਿਆਲ ਦੇ ਨਾਲ ਜਿਵੇਂ ਮਨਜੀਤ ਰੂਪਵਾਲੀਏ ਦਾ ਗਾਣਾ ਸੀ ਨਾ, ਜਿਹੜੀ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ, ਉਹ ਉਦਾਂ ਦੀ ਆ ਕਿ ਜਿਹੜੀ ਇਹਦੇ ਨਾਲ ਹੋਈ ਹੈ ਉਹ ਖੁੱਲ ਕੇ ਕਿਸੇ ਨੂੰ ਦੱਸ ਵੀ ਨਹੀਂ ਸਕਦਾ, ਕਿਉਂਕਿ ਇਹ ਬੰਦਾ ਜਿਹੜਾ ਸੀਗਾ ਕਾਂਗਰਸ ਦਾ ਸੈਕਟਰੀ ਆ ਸਟੇਟ ਪੱਧਰ ਦਾ। ਤੇ ਦੱਸਦੇ ਆ ਕਿ ਇਹ ਚੰਡੀਗੜ੍ਹ ਜਾਂਦਾ ਸੀਗਾ ਕਿਉਂਕਿ ਸਰਕਾਰ ਆ ਅੱਜ ਕੱਲ, ਫਿਰ ਇਹੋ ਜਿਹੇ ਜਿਹੜੇ ਸੈਕਟਰੀ ਆ ਉਹਨਾਂ ਦਾ ਚੰਡੀਗੜ੍ਹ ਆਉਣਾ ਜਾਣਾ ਬਣਿਆ ਰਹਿੰਦਾ, ਤੇਰੀ ਆਉਣੀ ਜਾਣੀ ਉੱਚਿਆਂ ਚਬਾਰਿਆਂ ਦੇ ਨਾਲ। ਤੇ ਦੱਸਦੇ ਆ ਕਿ ਇਹਦੀ ਜਦੋਂ ਆਉਣੀ ਜਾਣੀ ਉੱਥੇ ਚੰਡੀਗੜ੍ਹ ਸੀਗੀ, ਤੇ ਉੱਥੇ ਇਹਨੂੰ ਕੋਈ ਸ਼ਖਸ ਮਿਲਿਆ, ਕੋਈ ਸੱਜਣ ਮਿਲਿਆ, ਉਹ ਕਹਿੰਦਾ ਕਿ ਆਪਾਂ ਵੀ ਇੱਥੇ IAS ਆ ਤੇ ਕਾਫੀ ਸਰਕਾਰ ਦੇ ਵਿੱਚ ਸਰਕਾਰੀ ਦਰਬਾਰੇ ਆਪਣੀ ਚੰਗੀ ਪਹੁੰਚ ਆ। ਦੋਵਾਂ 'ਚ ਮਿੱਤਰਤਾ ਹੋ ਗਈ, ਦੋਵਾਂ ਦੇ ਨੰਬਰ ਐਕਸਚੇਂਜ ਹੋ ਗਏ। ਤੇ ਦੱਸਦੇ ਆ ਕਿ ਕੁਝ ਚਿਰਾਂ ਬਾਅਦ, ਕੁਝ ਦਿਨਾਂ ਬਾਅਦ ਜਾਂ ਕੁਝ ਹਫ਼ਤਿਆਂ ਬਾਅਦ ਉਸੇ ਨਕਲੀ IAS ਨੇ ਫੋਨ ਕਰ ਦਿੱਤਾ ਕਿ ਭਾਈ ਗੱਲ ਇਹ ਆ ਕਿ ਆ ਜਿਹੜਾ ਸਾਹਨੇਵਾਲ ਦਾ 에ਅਰਪੋਰਟ ਆ, ਇੱਥੇ ਬਾਰਿਸ਼ ਬੜੀ ਪਈ ਆ ਤੇ ਕੰਮ ਖਰਾਬ ਹੋ ਗਿਆ, ਇੱਥੇ ਕੰਮ ਕਰਵਾਉਣਾ, ਸਾਨੂੰ ਕੋਈ ਚੰਗਾ ਠੇਕੇਦਾਰ ਲੱਭ ਕੇ ਦਿਓ, ਮਿੱਟੀ ਦਾ ਆਪਾਂ ਟੈਂਡਰ ਦੇਣਾ। ਤੇ ਦੱਸਦੇ ਆ ਇਹਨੇ ਕੋਈ ਨੰਬਰ ਦੇਤਾ ਗਾਂ ਆਪਣੇ ਸੱਜਣ ਦਾ, ਕਹਿੰਦਾ ਇੱਕ ਚੰਗਾ ਠੇਕੇਦਾਰ ਹੈ, ਚੰਗੀ ਠੇਕੇਦਾਰੀ ਕਰਦਾ, ਇਹਦੇ ਨਾਲ ਗੱਲ ਕਰ ਲਓ। ਉਹਦੇ ਨਾਲ ਗੱਲ ਕਰਨ ਤੋਂ ਬਾਅਦ ਦੁਬਾਰਾ ਫਿਰ IAS ਨੇ ਫੋਨ ਕੀਤਾ, ਜਿਹੜਾ ਫਰਜ਼ੀ ਬਣਿਆ ਹੋਇਆ ਸੀਗਾ, ਕਹਿੰਦਾ ਕਿ ਦੇਖੋ ਜੀ ਉਹ ਬੰਦਾ ਤੇ ਲੱਤ ਚੁੱਕ ਗਿਆ ਕਿਉਂਕਿ ਮਾਮਲਾ ਬਹੁਤ ਵੱਡਾ, ਅਸੀਂ ਕਿਸੇ ਪਰਾਏ ਬੰਦੇ ਤੇ ਭਰੋਸਾ ਵੀ ਨਹੀਂ ਕਰ ਸਕਦੇ, ਤੁਸੀਂ ਠੇਕੇਦਾਰੀ ਦਾ ਕੰਮ ਕਰਦੇ ਹੋ, ਕਿਉਂਕਿ ਇਹ ਬੰਦਾ ਠੇਕੇਦਾਰੀ ਦਾ ਕੰਮ ਕਰਦਾ ਸੀ, ਉਹਨੂੰ ਦੱਸ ਕੇ ਆਇਆ ਸੀਗਾ। ਤਾਂ ਉਹ ਕਹਿੰਦਾ ਕਿ ਤੁਹਾਡੀ ਠੇਕੇਦਾਰੀ ਦਾ ਕੰਮ ਹੈ ਜਿਹੜਾ ਉਹ ਬੜਾ ਆਲਾ, ਤੇ ਇਸ ਤਰ੍ਹਾਂ ਕਰੋ ਇਹ ਠੇਕਾ ਤੁਸੀਂ ਲੈ ਲਓ। ਤੇ ਠੇਕੇਦਾਰ ਨੂੰ ਵੀ ਫਿਰ ਲਾਲਚ ਆ ਗਿਆ ਹੋਊਗਾ ਕਿ ਚਲੋ ਭੱਜਦੇ ਭੂਤ ਦੀ ਲੰਗੋਟੀ ਸਹੀ, ਕੁਛ ਨਾ ਕੁਛ ਖਟਾਂਗੇ, ਭਾਵੇਂ ਸਰਕਾਰ ਆਪਣੀਓ ਆ। ਤਾਂ ਫਿਰ ਇਹਨੇ ਹਾਂ ਕਰ ਦਿੱਤੀ, ਕਹਿੰਦਾ ਕਿ ਕੀ ਕਰਨਾ ਪਊ, ਕਹਿੰਦਾ ਐ ਕਰ 2.25 ਲੱਖ ਰੁਪਇਆ ਪਾ ਦੇ ਅਕਾਊਂਟ 'ਚ। ਇਹਨੇ ਝੱਟ ਆਪਣੀ ਮਾਤਾ ਦੇ ਅਕਾਊਂਟ 'ਚੋਂ ਉਹ ਜਿਹੜਾ 2.25 ਲੱਖ ਰੁਪਇਆ ਸੀ ਟ੍ਰਾਂਸਫਰ ਕਰ ਦਿੱਤਾ। ਫਿਰ ਇਸ ਤੋਂ ਬਾਅਦ ਅਗਲੀ ਕਾਲ ਆ ਗਈ ਉਹਨੂੰ, ਕਹਿੰਦਾ ਜੀ ਕਿ 6 ਲੱਖ ਰੁਪਇਆ ਹੋਰ ਪਾ ਦਿਓ ਤੇ ਟੈਂਡਰ ਤੁਹਾਡੇ ਨਾਲ ਆ ਗਿਆ। ਜਦੋਂ 6 ਲੱਖ ਉਹਨੇ ਹੋਰ ਮੰਗਿਆ, ਫਿਰ ਇਹਦਾ ਮੱਥਾ ਠਣਕਿਆ ਕਿ ਕਿਤੇ ਮਾਮਲਾ ਗੜਬੜ ਤੇ ਨਹੀਂ। ਫਿਰ ਜਦੋਂ ਪਤਾ ਕੀਤਾ ਕਿ ਇਸ ਨਾਂ ਦਾ IAS ਚੰਡੀਗੜ੍ਹ ਦੇ ਵਿੱਚ ਹੈ, ਉਹ ਕਹਿੰਦੇ ਬਾਬੂ ਜੀ ਤੁਸੀਂ ਲੁੱਟੇ ਗਏ, ਠੱਗੇ ਗਏ, ਇਸ ਨਾਂ ਦਾ ਕੋਈ IAS ਨਹੀਂ। ਸੋ ਹੁਣ ਉਹ ਕਾਂਗਰਸੀ ਹੈ ਜਿਹੜਾ ਉਹ ਅਖਬਾਰਾਂ 'ਚ ਆ ਕੇ ਸਾਹਮਣੇ ਹੁਣ ਇਨਸਾਫ ਦੀ ਦੁਹਾਈ ਪਾਉਂਦਾ। ਪਰ ਲੋਕ ਕਹਿੰਦੇ ਆ ਕਿ ਜੇ ਉਹ ਸੱਚੀਓ IAS ਹੁੰਦਾ ਤੇ ਜਿਹਦਾ ਹੱਕ ਤੂੰ ਮਾਰ ਜਾਣਾ ਸੀਗਾ, ਫਿਰ ਉਹ ਇਨਸਾਫ ਦੀ ਗੁਹਾਰ ਕਿੱਥੇ ਲਾਉਂਦਾ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ, ਜਦੋਂ ਆਪਾਂ ਗੱਲ ਕਰਦੇ ਸੀ ਉਦੋਂ ਪ੍ਰਧਾਨ ਮੰਤਰੀ ਹੱਥ ਮਾਰ ਮਾਰ ਕੇ ਗੱਲਾਂ ਕਰਦੇ ਸੀ, ਕੀ ਨਿਕਲਿਆ ਉਹਨਾਂ ਦੀਆਂ ਗੱਲਾਂ 'ਚੋਂ? ਦੇਖੋ, ਪ੍ਰਧਾਨ ਮੰਤਰੀ ਦਾ ਭਾਸ਼ਣ ਏਡਾ ਲੰਬਾ ਸੀਗਾ ਕਿ ਅੱਧਾ ਦੇਸ਼ ਸੌਂ ਗਿਆ ਜਦ ਤੱਕ ਉਹ ਭਾਸ਼ਣ ਮੁੱਕਿਆ। 9:30 ਸ਼ੁਰੂ ਹੋਇਆ। ਦੱਸਦੇ ਆ ਕਿ 1 ਘੰਟਾ 57 ਮਿੰਟ ਭਾਸ਼ਣ ਕੀਤਾ ਮੋਦੀ ਸਾਹਿਬ ਨੇ, ਔਰ ਰਿਕਾਰਡ ਹੈ ਅੱਜ ਤੱਕ ਦਾ। ਯਾਨੀ ਜਿਹੜਾ ਬੇਭਰੋਸਗੀ ਮਤਾ ਹੁਣ ਤੱਕ 1963 ਤੋਂ ਲੈ ਕੇ 2018 ਤੱਕ ਆਇਆ, ਜਿੰਨੀ ਵਾਰੀ ਵੀ ਆਇਆ, ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਏਡਾ ਵੱਡਾ ਭਾਸ਼ਣ ਦਿੱਤਾ। ਔਰ ਭਾਸ਼ਣ ਦੇ ਵਿੱਚ ਕੀ, ਅੱਧਾ ਘੰਟਾ ਉਹਨੇ ਨਿੰਦਿਆ, ਅੱਧਾ ਘੰਟਾ ਖੁਦ ਨੂੰ ਸਲਾਹਿਆ, ਤੇ ਅੱਧਾ ਘੰਟਾ ਉਹ ਹੱਥ ਹੀ ਚਲਾਉਂਦਾ ਰਿਹਾ, ਤਾੜੀਆਂ ਮਾਰਦਾ ਰਿਹਾ। ਬਸ ਇਸ ਤਰ੍ਹਾਂ ਕਰਕੇ ਟਾਈਮ ਪੂਰਾ ਕਰ ਲਿਆ। ਯਾਨੀ ਜਿਹੜਾ ਰਾਹੁਲ ਗਾਂਧੀ ਨੇ ਕੱਲ ਭਾਸ਼ਣ ਕੀਤਾ, ਜਿਸ ਤਰੀਕੇ ਦਾ ਭਾਸ਼ਣ ਕੀਤਾ, ਜਿਸ ਤਰੀਕੇ ਦੀ ਉਹਨੇ ਪੈਂਤੜੇਬਾਜ਼ੀ ਵਰਤੀ, ਅੱਖ ਮਟਕਾ ਕੀਤਾ, ਜੱਫੀਆਂ ਪੱਪੀਆਂ ਵੀ ਕੀਤੀਆਂ, ਉਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਅਸਰ ਦਿਖਿਆ। ਨਰਿੰਦਰ ਮੋਦੀ ਜਦੋਂ ਭਾਸ਼ਣ ਦੇ ਰਿਹਾ ਸੀਗਾ ਤਾਂ ਕਲਪਿਆ ਨਜ਼ਰ ਆਉਂਦਾ ਸੀਗਾ। ਨਰਿੰਦਰ ਮੋਦੀ ਦਾ ਅੰਦਾਜ਼ ਵੀ ਤੁਹਾਨੂੰ ਪਤਾ ਹੀ ਹੈ, ਹਮਲਾਵਰ ਆ, ਔਰ ਸ਼ਬਦਾਂ ਦੇ ਜਾਲ ਉਹ ਵੀ ਬਹੁਤ ਸੋਹਣੇ ਬੁਣ ਲੈਂਦਾ। ਪਰ ਜਿਹੜੀ ਰਾਹੁਲ ਗਾਂਧੀ ਨੇ ਅੱਜ ਪਹਿਲਾਂ ਕੀਤੀ ਸੀਗੀ ਇਹਦੇ ਨਾਲ, ਤਾਂ ਉਹ ਕਿਤੇ ਨਾ ਕਿਤੇ ਅਸਰ ਦਿਖਾਉਂਦੀ ਸੀਗੀ। ਬਾਕੀ ਕੁਝ ਵੀ ਨਹੀਂ ਨਿਕਲਿਆ, ਬੇਭਰੋਸਗੀ ਮਤੇ ਚੋਂ ਕੱਖ ਵੀ ਨਹੀਂ ਹੈ। ਇਹਨਾਂ ਨੇ ਵੀ ਆਪਣਾ ਪੱਖ ਰੱਖਿਆ, ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਕੁੱਲ ਮਿਲਾ ਕੇ ਪੋਲੀਟੀਕਲ ਡਰਾਮਾ ਸੀਗਾ, ਇਹਦੇ ਚੋਂ ਨਿਕਲਣਾ ਕੱਖ ਨਹੀਂ ਸੀ। ਪਹਿਲਾਂ ਹੀ ਆਪਾਂ ਕਹਿਤਾ ਸੀਗਾ ਕਿ ਇਹਦੇ ਚੋਂ ਨਿਕਲਣਾ ਕੱਢਣਾ ਪਾਉਣਾ ਕੱਖ ਨਹੀਂ ਹੈ। ਇਹਨਾਂ ਨੇ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਡਰਾਮਾ ਕਰਨਾ। ਉਹਨਾਂ ਨੇ ਆਪਣੇ ਤੌਰ ਤੇ ਮੰਚ ਵਰਤ ਲਿਆ ਸੰਸਦ ਦਾ, ਇਹਨਾਂ ਨੇ ਆਪਣੇ ਤੌਰ ਤੇ ਮੰਚ ਵਰਤਤਾ, ਕਿਉਂਕਿ ਇਹ ਕਹਿੰਦੇ ਜੀ ਕਿ ਅਸੀਂ ਆਹ ਕੀਤਾ, ਅਸੀਂ ਉਹ ਕੀਤਾ, ਰਾਫੇਲ ਡੀਲ ਦਾ ਮਾਮਲਾ ਹੋਵੇ, ਇੱਥੋਂ ਤੱਕ ਕਿ ਜਿਹੜੇ ਬੰਦੇ ਸੰਸਦ ਦੇ ਵਿੱਚ ਮੌਜੂਦ ਨਹੀਂ ਸੀ, ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਕੋਸਦਾ ਰਿਹਾ। ਤਾਂ ਕੁੱਲ ਮਿਲਾ ਕੇ ਉਹ ਉਹਨਾਂ ਨੂੰ ਕੋਸ ਗਏ, ਉਹ ਉਹਨਾਂ ਨੂੰ ਕੋਸ ਗਿਆ। ਇਸ ਕੋਸਾ ਕੋਸਾਈ ਦੇ ਵਿੱਚ ਦੇਸ਼ ਨੂੰ ਕੀ ਹਾਸਲ ਹੋਇਆ, ਦੇਸ਼ ਨੇ ਕੀ ਕੁਝ ਖੱਟਿਆ, ਉਹ ਦੇਸ਼ ਹੀ ਦੱਸ ਸਕਦਾ। ਮੇਰੀ ਨਜ਼ਰ ਦੇ ਵਿੱਚ ਤੇ ਮੰਨਫੀ ਹੈ ਕੰਮ। ਜੀ ਜੀ ਜੀ, ਬਿਲਕੁਲ ਮੰਨਫੀ ਹੋਈ ਆ। ਮਨ ਕੀ ਬਾਤ ਬਸ ਇਹ ਆ ਵੀ ਨਾਲ ਪਾਰਲੀਮੈਂਟ ਨੂੰ ਤੇ ਨਾਲ ਸਾਰਿਆਂ ਨੂੰ ਉੱਥੇ ਖੜ ਕੇ ਜਿਹੜੀ ਇਸ ਵਾਰ ਰੇਡੀਓ ਤੇ ਨਹੀਂ, TV ਦੇ ਉੱਤੇ ਵੀ ਜਿਹੜੀ ਉਹਨਾਂ ਨੇ
ਸੁਣਾ ਛੱਡੀਆਂ ਆ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।